ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1899 ਵਿੱਚ ਅੱਜ ਦੇ ਦਿਨ ਸਰਦਾਰ ਊਧਮ ਸਿੰਘ ਦਾ ਜਨਮ ਸੁਨਾਮ ਦੇ ਵਿੱਚ ਹੋਇਆ। ਬਚਪਨ ਦੇ ਵਿੱਚ ਹੀ ਉਹਨਾਂ ਦੇ ਪੇਰੈਂਟਸ ਚੜ੍ਹਾਈ ਕਰ ਗਏ। ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ 'ਚ ਉਹਨਾਂ ਨੇ ਮੈਟ੍ਰਿਕ ਕੀਤੀ, ਉੱਥੇ ਹੀ ਅੰਮ੍ਰਿਤ ਛਕਿਆ। ਉਹਨਾਂ ਦੇ ਉੱਥੇ ਹੀ ਉਹਨਾਂ ਨੇ ਜਲਿਆਂਵਾਲੇ ਬਾਗ ਦਾ ਸਾਕਾ, ਜਿਹਨੂੰ ਅੱਖੀਂ ਉਹਨਾਂ ਨੇ ਵਿਟਨੈਸ ਕੀਤਾ, ਔਰ ਬਦਲਾ ਲੈਣ ਦੀ ਭਾਵਨਾ ਨਾਲ ਫਿਰ ਕਿਵੇਂ 21 ਸਾਲ ਉਹ ਅਮਰੀਕਾ ਵੀ ਆਏ, ਇੰਗਲੈਂਡ ਗਏ, ਔਰ 21 ਸਾਲ ਬਾਅਦ ਮਾਈਕਲ ਓਡਵਾਇਰ ਨੂੰ ਲੰਡਨ ਦੇ ਵਿੱਚ ਉਸ ਗੁਨਾਹ ਲਈ, ਕਿਉਂਕਿ ਗਵਰਨਰ ਪੰਜਾਬ ਸੀ, ਉਸ ਨੂੰ ਸਜ਼ਾ ਯਾਫਤਾ ਕੀਤਾ ਜੀ। 1932 ਦੇ ਵਿੱਚ ਅੱਜ ਦੇ ਦਿਨ ਲੰਡਨ ਦੇ ਵਿੱਚ ਤੀਸਰੀ ਗੋਲ ਮੇਜ਼ ਕਾਨਫਰੰਸ, ਜਿਹਨੂੰ ਰਾਊਂਡ ਟੇਬਲ ਕਾਨਫਰੰਸ ਕਹਿੰਦੇ ਸੀ, ਉਹ ਹੋਈ। ਉਸ ਤੋਂ ਪਹਿਲਾਂ ਦੋ ਪਹਿਲਾਂ ਹੋ ਚੁੱਕੀਆਂ ਸੀ, ਕਿਉਂਕਿ ਅੰਗਰੇਜ਼ ਇਸ ਗੱਲ ਨੂੰ 1929 'ਚ ਨਹਿਰੂ ਨੇ ਰਾਵੀ ਦੇ ਕੰਢੇ ਆਜ਼ਾਦੀ ਦੀ ਜਿਹੜੀ ਇਹ ਗੱਲ ਕੀਤੀ ਸੀ। ਉਸ ਤੋਂ ਪਹਿਲਾਂ ਤਾਂ ਡੋਮੀਨੀਅਨ ਸਟੇਟਸ ਹੀ ਮੰਗਦੇ ਸੀ, ਜਿਹੜਾ ਆਨੰਦਪੁਰ ਦਾ ਜਿਵੇਂ ਮਤ ਹੈ ਜੀ। ਔਰ ਉਸ ਤੋਂ ਬਾਅਦ ਇਹ ਮੁਸਲਮਾਨਾਂ ਦੇ ਵਿੱਚ ਵੀ ਅਵੇਅਰਨੈਸ ਆਈ ਕਿ ਭਾਈ ਜੇ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਸਾਡੀ ਕੌਮ ਦਾ ਕੀ ਬਣੇਗਾ, ਹਿੰਦੂ ਮੈਜੋਰਟੀ ਤਾਂ ਸਾਨੂੰ ਖਾ ਜਾਏਗੀ। ਸੋ ਉਹਨਾਂ ਨੇ ਮੁਸਲਿਮ ਲੀਗ ਦਾ ਜਿਹੜਾ ਹੈ ਉਹ ਚੜ੍ਹਾਈ ਹੋਣੀ ਸ਼ੁਰੂ ਹੋਈ, ਅਤੇ ਸਿੱਖ ਵੀ ਅਨਸਰਟਨ ਸੀ। ਅਕਾਲੀ ਦਲ ਉਹਨਾਂ ਦੀ ਪਾਰਟੀ ਸੀ, ਅਤੇ ਉਹ ਵੀ ਇਹ ਮਹਿਸੂਸ ਕਰਦੇ ਸੀ ਕਿ ਵੀ ਉਸ ਵੇਲੇ ਪੰਜਾਬ ਦੇ ਵਿੱਚ ਵੀ ਮੁਸਲਮਾਨਾਂ ਦੀ ਬਹੁ ਗਿਣਤੀ ਸੀ ਕਿ ਕਿਸ ਕਿਸਮ ਦਾ ਸਿਸਟਮ ਆਏਗਾ, ਕੀ ਅਵਾਰਡ ਆਏਗਾ। ਸੋ ਅੰਗਰੇਜ਼ਾਂ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਕਿ ਇਹ ਜਿਹੜਾ ਕਮਿਊਨਲ ਇਸ਼ੂ ਨੇ ਇਹਨੂੰ ਕਿਵੇਂ ਕੀਤਾ ਜਾਏ, ਸੋ ਉੱਪਰੋਂ ਥੱਲੇ ਉਹਨਾਂ ਨੇ ਰਾਊਂਡ ਟੇਬਲ ਕਾਨਫਰੰਸਿਸ ਕਰਾਈਆਂ ਜੀ। ਜਿਹੜੀ ਦੂਸਰੀ ਹੈ ਉਹ 17 ਸਤੰਬਰ 1931 ਨੂੰ ਹੋਈ ਸੀ, ਔਰ ਉਹਦੇ 'ਚ ਹੀ ਗਾਂਧੀ ਵੀ ਗਿਆ ਸੀ। ਔਰ ਉਹਦੇ 'ਚ ਜਿਹੜਾ ਸਿੱਖ ਨੁਮਾਇੰਦੇ ਨੇ ਕਿਹਾ ਸੀ ਕਿ ਵੀ ਜੇ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਅਕਸਰੀਅਤ ਕਬੂਲ ਕੀਤੀ ਜਾਂਦੀ ਹੈ ਤੇ ਇਹ ਸਾਨੂੰ ਕਬੂਲ ਨਹੀਂ ਹੋਏਗਾ, ਇਹਦੇ ਥੱਲੇ ਅਸੀਂ ਸਫ਼ਰ ਕਰਾਂਗੇ। ਹਾਲਾਂਕਿ ਮੁਸਲਮਾਨ ਨੁਮਾਇੰਦਿਆਂ ਨੇ ਇਸ 'ਤੇ ਪ੍ਰੋਟੈਸਟ ਕੀਤਾ ਸੀ ਕਿ ਭਾਈ ਅਸੀਂ ਤਾਂ ਬਾਬਾ ਨਾਨਕ ਦੀ ਸਾਂਝ ਵਾਲੀ ਗੱਲ ਮੰਨਦੇ ਹਾਂ, ਔਰ ਤੁਸੀਂ ਸਾਡੇ ਤੋਂ ਕਿਉਂ ਖੌਫਜ਼ਦਾ ਹੋ। ਪਰ ਕਈ ਵਾਰੀ ਜਿਹੜੀ ਪਾਸਟ ਹਿਸਟਰੀ ਹੁੰਦੀ ਹੈ ਉਹ ਹਮੇਸ਼ਾ ਆ ਕੇ ਹੌਂਟ ਕਰਦੀ ਹੈ ਜੀ, ਔਰ ਇਸ ਲਈ ਉਹਦਾ ਕਿਉਂਕਿ ਵਿਰੋਧ ਹੋਇਆ, ਦੂਜੀ ਦਾ ਵੀ ਕੋਈ ਨਤੀਜਾ ਨਹੀਂ ਸੀ ਨਿਕਲਿਆ। ਫਿਰ ਤੀਸਰੀ ਰਾਊਂਡ ਟੇਬਲ ਕਾਨਫਰੰਸ ਰੱਖੀ, ਉਹਦੇ 'ਚ ਵੀ ਅਕਾਲੀਆਂ ਨੇ ਉਹਦਾ ਬਾਈਕਾਟ ਕੀਤਾ, ਪਰ ਇੱਕ ਤਾਰਾ ਸਿੰਘ ਨਾਂ ਦਾ ਹੋਰ ਨੁਮਾਇੰਦਾ ਅੰਗਰੇਜ਼ ਲੈ ਗਏ। ਪਰ ਇਹਦੇ 'ਚੋਂ ਨਿਕਲਣਾ ਤਾਂ ਕੁਛ ਨਹੀਂ ਸੀ। ਪਰ ਇਹਦੇ 'ਚ ਇਹ ਅਲਟੀਮੇਟਲੀ ਹੋਇਆ ਕਿ ਜਿਹੜਾ ਉਹਨਾਂ ਨੇ ਅੰਗਰੇਜ਼ਾਂ ਨੇ ਕਿਹਾ ਜੀ ਠੀਕ ਹੈ, ਜੇ ਹੁਣ ਤਿੰਨੋਂ ਕੌਮਾਂ ਕਿਸੇ ਸੋਲਿਊਸ਼ਨ 'ਤੇ ਐਗਰੀ ਨਹੀਂ ਕਰਦੀਆਂ ਤੇ ਅਸੀਂ ਆਰਬਿਟਰੇਰੀ ਸਾਲਸੀ ਫੈਸਲਾ ਦੇਵਾਂਗੇ। ਸੋ ਉਸ ਤੋਂ ਨੈਕਸਟ ਈਅਰ ਉਹਨਾਂ ਨੇ ਫਿਰ ਕਮਿਊਨਲ ਅਵਾਰਡ ਨਾਂ ਦਾ ਅਵਾਰਡ ਦਿੱਤਾ, ਜਿਹਦੇ ਥੱਲੇ ਜਿਹੜਾ ਹੈ ਉਹਨੂੰ ਸਿੱਖਾਂ ਨੇ ਰਿਜੈਕਟ ਕਰ ਦਿੱਤਾ ਸੀ ਪਹਿਲਾਂ, ਪਰ ਬਾਅਦ ਦੇ ਵਿੱਚ ਤਿੰਨੋਂ ਹੀ ਕੌਮਾਂ ਨੇ ਉਹ ਮੰਨਿਆ। ਉਹਦੇ ਥੱਲੇ ਨੁਮਾਇੰਦਗੀ ਮਿਥ ਲਈ ਗਈ ਕਿ ਇੰਨੇ ਫੀਸਦੀ ਸੀਟਾਂ ਸਿੱਖਾਂ ਦੀਆਂ ਜਾਂ ਮੁਸਲਮਾਨਾਂ ਦੀਆਂ, ਹਿੰਦੂਆਂ ਦੀਆਂ ਇੱਥੇ ਹੋਣਗੀਆਂ, ਉੱਥੇ ਹੋਣਗੀਆਂ। 1953 ਦੇ ਵਿੱਚ ਹੱਦਬੰਦੀ ਕਮਿਸ਼ਨ ਜਿਹੜਾ ਹੈ ਕਿ ਜ਼ਬਾਨ ਦੇ ਆਧਾਰ 'ਤੇ ਸੂਬੇ ਬਣਾਉਣੇ ਨੇ, 3 ਮੈਂਬਰਾਂ ਵਾਲਾ, 2 ਹਿੰਦੂ ਸੀ ਕੱਟੜ, ਉਹਦੇ ਸਾਹਮਣੇ ਪੰਜਾਬੀ ਸੂਬੇ ਦੇ ਕੇਸ ਨੂੰ ਪ੍ਰੈਜ਼ੈਂਟ ਕੀਤਾ ਅਕਾਲੀਆਂ ਨੇ। ਪਰ ਉਹਨੇ ਕਮਿਸ਼ਨ ਨੇ 1955 'ਚ ਆਪਣੀ ਰਿਪੋਰਟ 'ਚ ਰਿਜੈਕਟ ਕਰਤਾ ਕਿ ਵੀ ਇਹ ਪੰਜਾਬੀ ਦੇ ਆਧਾਰ ਦੇ ਉੱਤੇ ਸੂਬਾ ਨਹੀਂ ਬਣ ਸਕਦਾ। 1999 ਦੇ ਵਿੱਚ ਅੱਜ ਦੇ ਦਿਨ ਧਿਆਨ ਸਿੰਘ ਮੰਡ ਜਿਹੜੇ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਤੋਂ ਬਣੇ ਸੀ, ਉਹ 3 ਫੁੱਟੀ ਕਿਰਪਾਨ ਲੈ ਕੇ ਪਾਰਲੀਮੈਂਟ ਜਾਣਾ ਚਾਹੁੰਦੇ ਸੀ ਸਹੁੰ ਚੁੱਕਣ ਲਈ, ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ। ਔਰ ਇਸ ਮੁੱਦੇ 'ਤੇ ਹੀ ਫਿਰ ਸਰ ਸਿਮਰਜੀਤ ਸਿੰਘ ਮਾਨ ਨੇ ਵੀ ਸਟੈਂਡ ਲਿਆ, ਔਰ ਉਹਨਾਂ ਨੇ ਕਦੇ ਸਹੁੰ ਨਹੀਂ ਚੁੱਕੀ ਕਿ ਭਾਈ ਅਸੀਂ 3 ਫੁੱਟੀ ਕਿਰਪਾਨ ਦੇ ਨਾਲ ਹੀ ਅੰਦਰ ਜਾਵਾਂਗੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1882 'ਚ ਟਾਮਸ ਐਡੀਸਨ ਨੇ ਪਹਿਲੀ, ਹੁਣ ਅਸੀਂ ਕ੍ਰਿਸਮਸ ਟਰੀ ਦੇਖਦੇ ਹਾਂ, 4 ਚੁਫੇਰੇ ਰੌਸ਼ਨੀਆਂ ਕੀਤੀਆਂ ਹੋਈਆਂ। ਸੋ ਪਹਿਲਾ ਜਿਹੜੀ ਉਸ ਸਟਰਿੰਗ ਆਫ ਕ੍ਰਿਸਮਸ ਟਰੀਜ਼ ਦੇ ਲਾਈਟਸ ਕ੍ਰੀਏਟ ਕੀਤੀਆਂ 1882 'ਚ ਟਾਮਸ ਐਡੀਸਨ ਨੇ ਕੀਤੀਆਂ। 1895 'ਚ ਜਰਮਨ ਦੇ ਵਿਗਿਆਨੀ ਵਿਲਹੈਮ ਰੌਟਗੈਨ ਨੇ ਐਕਸਰੇ ਦੀ ਕਾਢ ਕੱਢੀ। ਆ ਜਦੋਂ ਅਸੀਂ ਐਕਸਰੇ ਕਰਵਾਉਂਦੇ ਤਾਂ ਹਮੇਸ਼ਾ ਉਹਨੂੰ ਵਿਲਹੈਮ ਰੌਟਗੈਨ ਨੂੰ ਯਾਦ ਕਰੋ ਕਿ ਉਹਨੇ ਇਹ ਐਕਸਰੇ ਕੱਢਿਆ ਸੀ, ਜਿਹਨੇ ਫਿਰ ਬਹੁਤ ਸਾਰੀਆਂ ਬਿਮਾਰੀਆਂ ਦੀ ਜਿਹੜੀ ਹੈ ਪਛਾਣ ਉਹ ਐਕਸਰੇ ਨਾਲ ਹੁੰਦੀ ਹੈ। 1919 ਦੇ ਵਿੱਚ ਅਮਰੀਕਾ ਨੇ 250 ਦੇ ਕਰੀਬ ਉਹ ਲੋਕ ਡਿਪੋਰਟ ਕਰਤੇ ਅਮਰੀਕਾ ਤੋਂ। ਉਹਨਾਂ ਨੇ ਕਿਹਾ ਜੀ ਇਹ ਰੈਡੀਕਲਸ ਨੇ, ਐਨਾਰਕਿਸਟ ਨੇ। 1919 ਦੇ ਵਿੱਚ ਹੀ ਗਵਰਨਮੈਂਟ ਆਫ ਆਇਰਲੈਂਡ ਐਕਟ ਆਫ ਪਾਵਰ ਇਹ ਪਾਸ ਹੋਇਆ। ਇੰਗਲੈਂਡ ਨੇ ਆਇਰਲੈਂਡ ਨੂੰ ਸੈਲਫ ਰੂਲ ਦਾ ਹੱਕ ਦਿੱਤਾ। 1937 ਦੇ ਵਿੱਚ ਲਿੰਕਨ ਟਨਲ ਜਿਹੜੀ ਨਿਊਯਾਰਕ ਦੇ ਵਿੱਚ ਹੈ, ਇਹ ਪਹਿਲੀ ਵਾਰ ਓਪਨ ਹੋਈ। ਹੁਣ ਬਹੁਤ ਸਾਰੇ ਫਸੇ ਹੁੰਦੇ ਨੇ, ਘੰਟਾ ਲੇਟ ਹੋਣਗੇ ਜੀ, ਲਿੰਕਨ ਟਨਲ 'ਚ ਫਸ ਗਏ। 1937 'ਚ ਬਣੀ ਸੀ।
1966 ਚ ਅਮਰੀਕਾ ਨੇ ਭਾਰਤ ਨੂੰ 9 ਲੱਖ ਟਨ ਜਿਹੜਾ ਅਨਾਜ ਦਿੱਤਾ, ਕਿਉਂਕਿ ਭਾਰਤ ਚ ਭੁੱਖਮਰੀ ਪਈ ਹੋਈ ਸੀ। ਜੀ ਯੂਐਨ ਜਨਰਲ ਅਸੈਂਬਲੀ ਨੇ 1971 ਦੇ ਵਿੱਚ ਕੋਟਵਾਲ ਦਾਇਮ ਨੂੰ ਸੈਕਟਰੀ ਜਨਰਲ ਰੈਟੀਫਾਈ ਕੀਤਾ। 2012 ਚ ਕ੍ਰਿਸਮਸ ਫੂਡ ਪਾਰਸਲ ਜਦੋਂ ਰਿਪਬਲਿਕ ਆਫ ਆਇਰਲੈਂਡ ਚ ਵੰਡੇ ਗਏ ਤੇ ਸੈਂਕੜਿਆਂ ਦੀ ਗਿਣਤੀ ਚ ਜਿਹੜੇ ਲੋਕ ਨੇ ਉਹ ਲੈਣ ਦੇ ਲਈ ਪਹੁੰਚੇ। ਸੋ ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਬੰਬਈ ਵਿੱਚ 2008 ਵਿੱਚ ਹੋਏ ਦਹਿਸ਼ਤਗਰਦ ਹਮਲੇ ਸੰਬੰਧੀ ਅਮਰੀਕਾ, ਇੰਗਲੈਂਡ ਅਤੇ ਭਾਰਤ ਦੀਆਂ ਖੂਫੀਆ ਏਜੰਸੀਆਂ ਕੋਲ ਜਾਣਕਾਰੀ ਸੀ, ਪਰ ਉਹਨਾਂ ਨੇ ਇੱਕ ਦੂਜੇ ਨਾਲ ਇਸ ਨੂੰ ਸਾਂਝਾ ਨਹੀਂ ਕੀਤਾ। ਇਸ ਬਾਰੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੀ ਨਿਊਯਾਰਕ ਟਾਈਮ ਦਸੰਬਰ 22 ਡੇਟ ਲਾਈਨ ਦੀ ਇਹ ਮੇਨ ਰਿਪੋਰਟ ਆਈ ਹੈ ਜੀ, ਔਰ ਇਹਦਾ ਜਿਹੜਾ ਉਹਨਾਂ ਨੇ ਹੈਡਿੰਗ ਦਿੱਤਾ ਹੈ, ਇਨ 2008 ਮੁੰਬਈ ਕਿਲਿੰਗਸ piles of spy data but an uncompleted puzzle। ਜੀ ਕਿ ਔਰ ਇਹ ਮਿਸਟਰ ਐਡਵਰਡ ਸਨੋਡਨ ਜਿਹਨੇ ਉਹ ਸਾਰੇ ਖੁਫੀਆ ਰਿਕਾਰਡ ਬਾਹਰ ਕੱਢੇ ਨੇ, ਬੈਠਾ ਹੈ ਰਸ਼ੀਆ ਦੇ ਵਿੱਚ, ਉਹਦੀਆਂ ਜਿਹੜੀ ਜਾਣਕਾਰੀ ਉਹਦੇ ਤੋਂ ਇਹ ਸਾਹਮਣੇ ਆਇਆ ਹੈ ਕਿ ਅਮਰੀਕਾ, ਇੰਗਲੈਂਡ ਔਰ ਇੰਡੀਆ ਦੀਆਂ ਖੁਫੀਆ ਏਜੰਸੀਆਂ ਕੋਲ ਕਾਫੀ ਜਾਣਕਾਰੀ ਸੀ ਕਿ ਲਸ਼ਕਰੇ ਤਾਇਬਾ ਦਾ ਜ਼ਰਾ ਸ਼ਾਹ ਉਹਨੇ ਕਿੱਥੇ ਕੰਟਰੋਲ ਰੂਮ ਬਣਾਇਆ, ਉਹ ਕਿਵੇਂ ਹਦਾਇਤਾਂ ਦੇ ਰਿਹਾ ਹੈ। ਜੀ ਤੇ ਇੱਕ ਹੈਡਲੀ ਜਿਹੜਾ ਅਮਰੀਕਨ ਸਿਟੀਜ਼ਨ ਸੀ, ਉਹਦੀ ਵਾਈਫ ਨੇ ਵੀ ਇਹਨਾਂ ਨੂੰ ਕਿਹਾ ਸੀ ਕਿ ਵੀ ਮੇਰੇ ਘਰ ਵਾਲੇ ਦਾ ਕੰਮਕਾਰ ਸਸਪੀਸ਼ੀਅਸ ਹੈ, ਉਹ ਦਹਿਸ਼ਤਗਰਦੀ ਮੁੰਬਈ ਜਾ ਰਿਹਾ ਹੈ, ਕੁਛ ਨਾ ਕੁਛ ਰੇਕੀ ਰੁਕੀ ਕਰਦਾ। ਇਹਦੇ ਬਾਵਜੂਦ ਉਹ ਜਿਹੜੇ ਸਾਰੇ ਸੀ, ਇਹਨਾਂ ਨੇ ਏਜੰਸੀਆਂ ਨੇ ਇੱਕ ਦੂਜੇ ਦੇ ਨਾਲ ਸ਼ੇਅਰ ਹੀ ਨਹੀਂ ਕੀਤੀ ਜਾਣਕਾਰੀ। ਔਰ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ, ਮੋਸਟ ਡੀਵੈਸਟੇਟਿੰਗ ਨੀਅਰ ਮਿਸਿਸ ਇਨ ਦਾ ਹਿਸਟਰੀ ਆਫ ਸਪਾਈ ਕ੍ਰਾਫਟ। ਸਪਾਈ ਕ੍ਰਾਫਟ ਹੁੰਦਾ ਜਸੂਸੀ ਦੀ ਦੁਨੀਆ ਦੇ ਵਿੱਚ ਇੰਨੇ ਕਲੋਜ਼ ਲਿੰਕ। ਔਰ ਜਿਉਂ ਹੀ ਉਹ ਅਟੈਕ ਹੋਇਆ ਉਦੋਂ ਫਿਰ ਅਮਰੀਕਾ, ਇੰਗਲੈਂਡ, ਇੰਡੀਆ ਸਾਰਿਆਂ ਨੇ ਆਪਣਾ ਕੱਢ ਲਿਆ ਜੀ, ਸਾਡੇ ਕੋਲ ਇਹ ਜਾਣਕਾਰੀ ਸੀ, ਇਹਨਾਂ ਕੋਲ ਇਹ ਸੀ, ਤੁਹਾਡੇ ਕੋਲ ਇਹ ਸੀ। ਸੋ ਇਸ ਰਿਪੋਰਟ ਦਾ ਕਹਿਣਾ ਹੈ, ਇਹਦਾ ਹੈਡਲਾਈਨ ਇਹ ਹੈ ਕਿ ਫੇਲਿਅਰ ਆਫ ਸਪਾਈ ਏਜੰਸੀਜ਼ ਰਿਜ਼ਲਟਡ ਇਨ 2611 ਰਿਪੋਰਟ, ਕਿ ਬਈ ਇਹ ਜੇ ਇਹਨਾਂ ਦੇ ਆਪਸ ਦੇ ਵਿੱਚ ਤਾਲਮੇਲ ਕਰ ਲੈਂਦੇ ਤੇ ਸ਼ਾਇਦ ਜਿਹੜੇ 200 ਦੇ ਕਰੀਬ ਲੋਕ ਮਾਰੇ ਗਏ ਬੇਗੁਨਾਹ ਜੀ, ਔਰ ਕਿੰਨਾ ਨੁਕਸਾਨ ਹੋਇਆ ਇਸ ਤੋਂ ਬਚਾਅ ਹੁੰਦਾ। ਪਰ ਇਹ ਏਜੰਸੀਆਂ ਦੀ ਖੇਡ ਹੈ ਕਿ ਇੱਕ ਦੂਜੇ ਨੂੰ ਓਵਰ ਸਮਾਰਟ ਵੀ ਕਰਨਾ ਚਾਹੁੰਦੇ ਨੇ, ਪਰ ਇੱਕ ਦੂਜੇ ਤੋਂ ਲੁਕਾਉਂਦੇ ਵੀ ਨੇ। ਔਰ ਉਹਨੇ ਕਿਹਾ ਕਿ ਵੀ ਇਹ ਸਪਾਈ ਕ੍ਰਾਫਟ ਦੀ ਹਿਸਟਰੀ 'ਚ ਸਭ ਤੋਂ ਜ਼ਿਆਦਾ ਮਿਸਿਸ ਜਿਹੜੇ ਨੇ ਉਸ ਦੀ ਕਹਾਣੀ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਰੁਬਾਈ ਨੰਬਰ 4 ਨੂੰ ਚੁਣਿਆ ਜੀ। ਇਸ ਦਾ ਮੂਲ ਫਾਰਸੀ ਪਾਠ ਹੈ, ਹਰ ਦਿਲ ਕੇ ਬਾਰਾहे दोस्त जाना शुदा अस्त, तहकीक बदा के ऐन जाना शुदा अस्त, यक जरा जे फैज़े रहमतश खाली नेस्त, नाकास दरूने नक्श पिन्हा शुदा अस्त। ਇਹ ਉਹੀ ਥੀਮ ਹੈ ਕਿ ਜਿਵੇਂ ਰਾਂਝਣ ਰਾਂਝਣ ਕੂਕਦੀ, ਰਾਂਝਣ ਰਾਂਝਣ ਆਖਦੀ, ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ। ਇਹ ਭਾਵੇਂ ਇਸ਼ਕ ਮਜ਼ਾਜੀ ਦੀ ਗੱਲ ਹੈ। ਸੋ ਪਹਿਲੀ ਲਾਈਨ ਭਾਈ ਨੰਦ ਲਾਲ ਜੀ ਦੀ ਇਹੀ ਹੈ ਕਿ ਹਰ ਦਿਲ ਜੋ ਮਿੱਤਰ ਲਈ ਮਿੱਤਰ ਦਾ ਰੂਪ ਹੋ ਗਿਆ, ਹਰ ਦਿਲ ਕੇ ਬਾਰਾहे ਦੋਸਤ, ਕਿ ਆਪਣੇ ਦੋਸਤ ਦੇ ਰਸਤੇ ਤੇ ਚੱਲਦੇ ਆ, ਜਾਣਾ ਸ਼ੁਦਾ ਅਸਤ, ਤਹਿਕੀਕ ਬਦਾ, ਨਿਸ਼ਚੇ ਜਾਣ ਕਿ ਉਹ ਠੀਕ ਹੀ ਮਿੱਤਰ ਰੂਪ ਹੋ ਗਿਆ, ਕਿ ਐਨ ਜਾਣਾ ਸ਼ੁਦਾ ਅਸਤ। ਫਿਰ ਉਹਨਾਂ ਨੇ ਇਹ ਇਵੇਂ ਲਿਆ ਕਿ ਜਿਵੇਂ ਸ੍ਰਿਸ਼ਟੀ ਸਾਰੀ ਉਸ ਪਿਆਰੇ ਦੀ ਸਿਰਜੀ ਹੋਈ ਹੈ, ਮਿੱਤਰ ਦੀ, ਯਾਰ ਦੀ, ਤੇ ਇਸ ਦੇ ਹਰ ਕਿਣਕੇ ਦੇ ਵਿੱਚ ਉਹ ਵਸਦਾ ਹੈ। ਤੇ ਜਦੋਂ ਤੁਸੀਂ ਉਸ ਪਿਆਰੇ ਦੇ ਹੋ ਜਾਂਦੇ ਹੋ ਤੇ ਫਿਰ ਸਾਰੀ ਧਰਤੀ ਵੀ ਤੁਹਾਨੂੰ ਆਪਣੀ ਲੱਗਣ ਲੱਗ ਜਾਂਦੀ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਕਿਉਂਕਿ ਫਿਰ ਤੁਹਾਡੀਆਂ ਉਹਨਾਂ ਨਿਗਾਹਾਂ ਨੂੰ ਹਰ ਪਾਸੇ ਰੱਬ ਹੀ ਨਜ਼ਰ ਆਉਂਦਾ ਹੈ। ਇੱਥੇ ਇਸ਼ਕ ਮਿਜ਼ਾਜੀ ਦੀ ਲਾਈਨ ਕੱਟੀ ਜਾਂਦੀ ਹੈ, ਇਹ ਇਸ਼ਕ ਹਕੀਕੀ ਦੀ ਗੱਲ ਹੈ। ਔਰ ਫਿਰ ਉਹ ਕਹਿੰਦੇ ਨੇ ਕਿ ਵੀ ਇਹ ਜਿਹੜਾ ਚਤੇਰਾ ਹੈ, ਅਖੀਰਲੀ ਲਾਈਨ 'ਚ ਉਹਨਾਂ ਨੇ ਕਿਹਾ ਨਕਾਸ਼ ਦਰੂਨੇ ਨਕਸ਼, ਦਰੂਨ ਹੁੰਦਾ ਵਿਚਕਾਰ, ਕਿ ਇਸ ਸ੍ਰਿਸ਼ਟੀ ਦਾ ਜਿਹੜਾ ਨਕਾਸ਼ ਹੈ, ਚਿੱਤਰਕਾਰ ਹੈ, ਉਹ ਇਸ ਸ੍ਰਿਸ਼ਟੀ ਦੇ ਵਿੱਚ ਹੀ ਬੈਠਾ ਹੈ, ਪਿਨਹਾ ਸ਼ੁਦਾ, ਸੁਦੇ 'ਚ ਲੁਕਿਆ ਹੋਇਆ ਹੈ। ਔਰ ਪ੍ਰਿੰਸੀਪਲ ਹਰਭਜਨ ਸਿੰਘ ਹੋਰਾਂ ਨੇ ਇਸ ਦਾ ਪੰਜਾਬੀ ਅਨੁਵਾਦ ਕੀਤਾ ਹੈ ਜੀ। ਹਰ ਬੰਦਾ ਜੋ ਯਾਰ ਦੀ ਖਾਤਰ ਯਾਰ ਰੂਪ ਅਪਣਾਵੇ,
ਨਿਸ਼ਚੇ ਜਾਣੋ ਇੱਕ ਦਿਨ ਖੁਦ ਹੀ ਯਾਰ ਰੂਪ ਹੋ ਜਾਵੇ। ਉਸ ਦੀ ਮਿਹਰ ਤੋਂ ਖਾਲੀ ਜਗ ਤੇ ਕਿਣਕਾ ਨਹੀਂ ਹੈ ਕਾਈ। ਹਰ ਚਿੱਤਰ ਦੇ ਵਿੱਚ ਚਤੇਰਾ ਛੁਪਿਆ ਡੇਰਾ ਲਾਵੇ। ਕਿ ਉਸ ਨਿਰੰਕਾਰ ਦੀ ਇਸ ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ ਦੇ ਵਿੱਚ ਉਹ ਰਮਿਆ ਹੋਇਆ ਹੈ। ਜੀ ਔਰ ਇਹ ਇਵੇਂ ਹੀ ਹੈ ਕਿ ਚਿਤੇਰਾ ਚਿੱਤਰਕਾਰ ਜਿਹੜਾ ਹੈ ਉਹ ਚਿੱਤਰ ਦੇ ਵਿੱਚ ਹੀ ਲੁੱਕ ਕੇ ਬੈਠਾ ਹੈ। ਇਹ ਧਰਤੀ ਦੇ ਉੱਤੇ ਨਿਰੰਕਾਰ ਜਿਹੜੀ ਉਸ ਦੀ ਸਾਜੀ ਹੋਈ ਧਰਤੀ ਹੈ ਕਿ ਇਹ ਉਸ ਦੇ ਵਿੱਚ ਨਿਰੰਕਾਰ ਆਪ ਹੀ ਵਿਦਮਾਨ ਹੈ, ਆਪ ਹੀ ਮੌਜੂਦ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਦਰਸ਼ਕਾਂ ਕੋਲ ਲੈਣੇ ਇਜਾਜ਼ਤ। ਦਰਸ਼ਕੋ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।